ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਕਰੇ ਬਿਨੰਤੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ, ਸਭ ਸੁਹਾਗਣ ਸਭ ਸੁਹਾਗਣ ਮਾਣੇ ਰਲੀਆਂ, ਸਭ ਸੁਹਾਗਣ ਮਾਣੇ ਰਲੀਆਂ। ਇੱਕ ਦੇਵੋ ਰਾਤ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਕਰਮਹੀਣ ਤਨ ਕਰੇ ਬਿਨੰਤੀ, ਕਰਮਹੀਣ ਤਨ ਕਰੇ ਬਿਨੰਤੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ
हाली बंद मत मुँह सजण आवे को आण मिलावे अज मैं फिर मेल मिलावे धन गुरु रामदास जी धन गुरु रामदास जी बाबा दीप सिंह जी बाबा दीप सिंह जी जी बाबा दीप सिंह जी बाबा दीप सिंह जी मिल मेरे प्रीतमा जियो तुद बिन खरी न माणी मैं नैनी नींद न आवे जियो पावे अन्न न पानी पानी अन्न न पावे मरिए हावे बिन पिर क्यों सुख पाइए गुर आगे करो बिनती जे गुर पावे ज्यों मिले तिवे मिलाइए आपे मेल लए सुख दाता आप मिलया कर आए नानक कामण कंते पावे ना फिर मरे न जावे जितन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह जी कद नानक आवे वारी कद नानक आवे वारी कद नानक आवे वारी कद नानक आवे वारी करमहीन तन करे बिनती करमहीन तन करे बिनती कद नानक आवे वारी कद नानक आवे वारी सब सुहागण माणे रलिया सब सुहागण माणे रलिया सब सुहागण माणे रलिया सब सुहागण माणे रलिया एक देवो रात मुरारी एक देवो रात मुरारी कद नानक आवे वारी कद नानक आवे वारी Sat
ਵਾਹਿਗੁਰੂ 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 ਤੁਹਾਡੀ ਆਵਾਜ਼ ਗੱਜ ਕੇ ਵਾਹਿਗੁਰੂ 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 ਕਰਮਹੀਣ ਤਨ ਕਰੇ ਬੇਨੰਤੀ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਬੋਲੇ ਸੋਹਣ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ। 3 ਦਿਨਾਂ ਦਾ ਇਹ ਸਤਿਗੁਰਾਂ ਨੇ ਸਮਾਗਮ ਸਾਡੇ ਸਾਰਿਆਂ ਦੀ ਝੋਲੀ 'ਚ ਪਾਇਆ। ਔਰ ਮੈਂ ਜਿਵੇਂ ਪਹਿਲੇ ਬੇਨਤੀ ਕੀਤੀ, ਸੰਗਤ ਨੂੰ ਖੁੱਲਾ ਸੱਦਾ ਨਹੀਂ ਦਿੱਤਾ। ਜਿਹੜੇ ਪਿਆਰ ਵਿੱਚ ਪਹੁੰਚ ਗਏ ਠੀਕ, ਚੜ੍ਹਦੀ ਕਲਾ। ਨਹੀਂ ਤੇ ਇਹੋ ਬੇਨਤੀ ਸੀ ਕਿ ਆਪਣੇ ਘਰਾਂ ਵਿੱਚ ਬਹਿ ਕੇ ਲਾਈਵ ਦੇ ਮਾਧਿਅਮ ਰਾਹੀਂ ਆਨੰਦ ਮਾਣੋ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ, ਸੱਚੀ ਗੱਲ, ਉਹਨਾਂ ਕੋਲੋਂ ਰਿਹਾ ਵੀ ਨਹੀਂ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੇ ਇਹ ਫੁਰਨਾ ਸੀ ਸਾਡਾ ਕਿ ਸਟੂਡੀਓ ਦੇ ਵਿੱਚ ਪ੍ਰੋਗਰਾਮ ਕਰੀਏ। 12 ਵਜੇ ਆਪਾਂ ਸ਼ੁਰੂ ਕਰਨਾ ਸੀ, ਤਕਰੀਬਨ 10 10:30 ਮੇਰੇ ਮਨ ਦੀ ਭਾਵਨਾ ਬਣੀ ਇਹ ਹਸਪੀਟਲ ਵਿੱਚ ਇਹ ਜੋ ਕਮਰਾ ਹੈ ਗੁਰੂ ਪਿਤਾ ਜੀ ਦਾ ਪ੍ਰਕਾਸ਼, ਤੇ ਇੱਥੇ ਹਾਜ਼ਰੀ ਭਰੀਏ। ਤੇ ਮਨ ਦਾ ਫੁਰਨਾ ਬਣਿਆ ਇਸ ਵਾਸਤੇ ਕਿ ਜਿੱਥੇ ਇਸ ਹਸਪਤਾਲ ਦੇ ਵਿੱਚ ਆ ਕੇ ਮਰੀਜ਼ ਦਵਾਈ ਲੈ ਕੇ ਆਪਣੇ ਸਰੀਰਕ ਰੋਗਾਂ ਦਾ ਇਲਾਜ ਕਰਵਾਉਂਦੇ ਨੇ, ਸਰੀਰਕ ਰੋਗਾਂ ਦਾ ਵੀ ਇਲਾਜ ਇਸ ਹਸਪਤਾਲ 'ਚ ਹੋ ਰਿਹਾ। ਤੇ ਮਨ ਦੀ ਭਾਵਨਾ ਬਣੀ 3 ਦਿਨ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲੇ। ਸਰੀਰ ਦੇ ਰੋਗਾਂ ਦੇ ਨਾਲ ਨਾਲ ਪਿਆਰਿਓ ਮਨ ਦੇ ਰੋਗਾਂ ਦਾ ਵੀ ਇਲਾਜ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਨਾਮ ਦੀ ਦਵਾਈ ਦੇ ਨਾਲ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਰਾਜੀ ਹੋਣ। ਮਨ ਦਾ ਇਹ ਫੁਰਨਾ ਬਣਿਆ ਤੇ ਇਸ ਭਾਵਨਾ ਨੂੰ ਲੈ ਕੇ ਫਿਰ ਹਸਪਤਾਲ ਦੇ ਵਿੱਚ ਦੀਵਾਨ ਅੱਜ ਪ੍ਰਾਰੰਭ ਕੀਤਾ। ਤੇ ਸ਼ਬਦ ਆਪਾਂ ਸਾਰਿਆਂ ਨੇ ਪੜਿਆ, ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਮਹਾਰਾਜ ਮੇਰੀ ਵਾਰੀ ਕਦੋਂ ਆਏਗੀ? ਜਿਵੇਂ ਤੇਰੀਆਂ ਸੁਹਾਗਣਾ ਤੇਰੇ ਨਾਮ ਜਪਣ ਵਾਲੇ, ਤੇਰੇ ਰੰਗ ਰਤੜੇ ਤੇਰੇ ਚਰਨਾਂ ਦਾ ਆਨੰਦ ਮਾਣਦੇ ਨੇ, ਮੇਰੇ ਤੇ ਆ ਕਿਰਪਾ ਕਦੋਂ ਵਰਤੇਗੀ? ਹਰ ਵੇਲੇ
मैं तेरे प्यार विच भिजिया रवां, जिथे बैठा तेरियां गल्लां करां, तेरियां गल्लां सुना, तेरियां गल्लां सुनावां। हर वक्त मेरा ध्यान, मेरा जिहड़ा अंतर ध्यान है ना, वो तेरे वल बस लग्या ही रवे। ये वारी मेरी कदों आएगी? हर वेले मैनू तेरे दीदार हुंदे ही रहन, ये वारी मेरी कदों आएगी? आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी धन बाबा दीप सिंह ते अज अंदरों तरला पायो। और मैं सच कह रहा, जिथे जिथे भी तुसी बैठे हो, जदों भी असी अंदरों तरला पाउने आ ना, साडी कीती कोई अंदरली पुकार सतगुरु सुनदे नहीं, मन लेंदे ने, मन लेंदे ने। आखो धन गुरु रामदास जी, धन गुरु रामदास। एक मैं बड़ी प्यारी गल तुहाडी झोली च पावां, तुहाडे नाल शेयर करां, और ध्यान नाल सुणिओ, प्यार नाल सुणिओ। गुरु दे प्यार नूं सन्मुख रख के ये गल सुणिओ। सच्ची गल है, जिहदे नाल प्यार होवे ओदियां फिर गल्लां भी प्यारियां लगदियां, ओदी हर चीज़ सोहणी लगण लग पैंदी। ओ भावें किते गुस्से च भी बोले ना, ओदा गुस्सा भी चंगा लगदा है। ये गुस्सा मेरे नाल तां ही करदा, इहदा अंदरों प्यार है मेरे नाल। ये तो दूजियां नूं कौन पुछदा? दूजियां नाल किहड़ा कोई नाराज हुंदा है? ये मेरे नाल अंदरों मुहब्बत करदा है, तां ही मैनूं इहने झिड़क दित्ती है, तां ही इहने मेरे नाल नाराजगी अपने अंदर रखी है। ये मेरे नाल बहुता ही प्यार करदा है। आखो धन गुरु रामदास जी, धन गुरु रामदास। जिहदे नाल प्यार होवे ओदी झिड़क भी चंगी लगदी है, जिहदे नाल प्यार होवे ओदी नाराजगी भी चंगी लगदी है, जिहदे नाल प्यार होवे प्यारे ओदे बोल भी चंगे लगदे ने, जिहदे नाल प्यार होवे ओ ना भी कुछ बोले ना, सामने बैठा होवे बंदा कहंदा बस मैं इहनूं वेखी जावां, इहनूं वेखना भी मैनूं बड़ा ही चंगा लगदा है, क्योंकि मेरी मुहब्बत है इहदे नाल, मेरा प्यार पै गया हुण इहदे नाल। ते आओ गुरु जी दे प्यार नूं सामने रख के, बाबा दीप सिंह जी दे प्यार नूं सामने रख के एक गल सांझी करिए आपां सारे रल के। आखो धन गुरु रामदास जी, धन गुरु रामदास। मैं गल तुहानूं सुनाउण लगा कीरतपुर साहिब गुरु हरराय साहिब सच्चे पातशाह जदों मौलक गुरता गद्दी ते बैठे, 9 निधियां 18 सिद्धियां चरनां दे विच आके निवास करदियां ने। ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਦੇ ਨੇ। 7ਵੇਂ ਪਾਤਸ਼ਾਹ ਤੇ ਸੰਗਤ ਦੇ ਵਿੱਚ ਇੱਕ ਗਰੀਬੜੀ ਮਾਈ ਆਉਂਦੀ ਹੈ, ਮਾਈ ਤਾਪੋ, ਬੜੀ ਪਿਆਰ ਵਾਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਬਹੁਤ ਹੈ, ਪਿਆਰ ਕਰਕੇ ਅਮੀਰੀ ਹੈ, ਪਰ ਧਨ ਦੌਲਤ ਦੇ ਕਰਕੇ ਗਰੀਬੀ ਬੜੀ ਹੈ। इस संगत नूं वेखदी संगत रोज कीमती चीज़ां चढ़ाउंदी है महाराज दे चरणां विच। वड्डे वड्डे आके महाराज दे चरणां विच झुकदे ने। ते एक दिन साइड ते खड़ोती, इहदे अंदर भी प्यार जागिया। वो की प्यार? प्यार ते अगे बहुत करदी सी, पर अज प्यार दी उस चीज़ ने एक कदम होर अंदर वधा दिता। वो की कहंदी, सतगुरु किड्डे प्यारे ने, किड्डे किरपा दा खाता खोलण वाले मालक ने। ते कहंदी किन्ना चंगा होवे जे सतगुरु गुरु हरराय साहिब सच्चे पातशाह किरपा दा खाता खोलण, मैं प्रशादा हथी तैयार करां अपनी झुग्गी दे विच, ते सतगुरु आप झुग्गी दे बाहर खड़ो के, मेरी झौंपड़ी दे बाहर खड़ो के मेरे कोलों प्रशादा मंग के छकण। है जी, आखो धन गुरु रामदास जी, धन गुरु रामदास जी। ये मन दे विच इन्ने होर भावना तेज कर ली कि किन्ना चंगा होवे जे मैं गरीबणी दे कोलों सतगुरु प्रशादा छकण, किरपा करन, मेरे ते रहमत करन। ते इस चीज नूं लै के तरले भी रोज पाउंदी है। ते एक दिन करदी की, कहंदी महाराज जे आए प्रशादा मैं छकावांगी किवें, घर विच इन्ना प्रबंध ते है नहीं, करांगी की? हुण सुणिओ ध्यान नाल। ते ए माई ने कीता की, मेहनत मजदूरी कीती एक दिन ते एक टका कमाया, एक टका। ओ टके दी बाजारों रसद लियांदी ते रसद लिया के ना ओदा बड़े प्यार दे नाल भावना दे नाल प्रशादा तैयार कीता। वाहिगुरू वाहिगुरू करने आ। हां जी, धन गुरु रामदास जी, धन गुरु रामदास जी। ते मन दे विच अरदासां इहो ही करदी है कि
ਕਰਮਹੀਣ ਤਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਬੋਲ ਜੀ ਕਰਮਹੀਣ ਤਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੁੱਢੜਾ ਸਰੀਰ ਇਹਦਾ ਲੱਖ ਕੁੱਬਾ ਹੈ, ਪਰ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੀ ਹੈ, ਭਾਵਨਾ ਦੇ ਨਾਲ, ਤੇ ਨਾਲ ਤਰਲੇ ਪਾਉਂਦੀ ਗਰੀਬ ਨਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲੋ, ਮੇਰ ਦਾ ਖਾਤਾ ਖੋਲੋ, ਆ ਕੇ ਇਹ ਪ੍ਰਸ਼ਾਦਾ ਆਪਣੀ ਰਸਨਾ ਨੂੰ ਲਾਓ। ਬਹਿ ਗਈ ਪਿਆਰ ਦੇ ਵਿੱਚ, ਤੇ ਸੱਚਾਈ ਹੈ, ਸੱਚਾਈ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਪਿਆਰਿਆ तेरे अख मीट के खोलन च देरी लग सकती है, तेरे फुल तोड़न च भी देरी लग सकती है, भोलिया तेरे याद करन च देरी ते लग सकती, पर साहब नूं आउण च देरी नहीं लगती, ओनूं आउण च देरी नहीं लगती। गल बस इन्नी है, तू आवाज मार ओनूं अंदरों अंदरों। इत्थों तक महापुरख बचन करते सी, कहते एक आम बंदे नूं भी उहदा नां लैके आवाज मारीए, वो भी एक बारी पिछां घुम के वेखदा मैनूं आवाज मारी। ਉਹ ਤਾਂ ਗੁਰੂ ਰਾਮਦਾਸ ਨੂੰ, ਬਾਬਾ ਦੀਪ ਸਿੰਘ ਨੂੰ ਆਵਾਜ਼ ਮਾਰੇਗਾ, ਉਹ ਤੇਰੇ ਵੱਲ ਵੇਖਣਗੇ ਨਹੀਂ। ਇੱਕ ਵਾਰੀ ਆਵਾਜ਼ ਤੇ ਮਾਰ, ਕਹਿ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ, ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੜੀ ਭਾਵਨਾ ਦੇ ਨਾਲ ਇਹਨੇ ਪ੍ਰਸ਼ਾਦਾ ਤਿਆਰ ਕੀਤਾ, ਤੇ ਝੁੱਗੀ ਦੇ ਵਿੱਚ ਬਹਿ ਕੇ ਉਡੀਕਣ ਲੱਗ ਪਈ ਕਿ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਆਓ, ਕਿਰਪਾ ਦਾ ਖਾਤਾ ਖੋਲੋ ਤੇ ਪ੍ਰਸ਼ਾਦਾ ਰਸਨਾ ਨੂੰ ਲਾਓ। ਤੇ ਦੂਜੇ ਪਾਸੇ ਜਾਣਨ ਹਾਰ ਸਤਿਗੁਰੂ, ਦਿਲਾਂ ਦੀਆਂ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ, ਬੋਲ ਭਲੇ ਬੁਰੇ ਕੀ। ਸ਼ਾਨ। ਗੁਰੂ ਜੀ ਨਾ ਸ਼ਿਕਾਰ ਖੇਡਣ ਲਈ ਨਿਕਲੇ, ਤੇ ਸ਼ਿਕਾਰ ਖੇਡਦੇ ਖੇਡਦੇ ਨਾ ਅੱਗੇ ਨਿਕਲਦੇ ਜਾ ਰਹੇ। ਸ਼ਿਕਾਰ ਖੇਡਣ ਵਾਸਤੇ ਨਿਕਲੇ ਨੇ, ਹਾਂਜੀ। ਜਦੋਂ ਨਿਕਲੇ ਅਸਥਾਨ ਤੋਂ, ਤੇ ਅੱਗੇ ਵੱਲ ਮਹਾਰਾਜ ਨੇ ਥੋੜੀ ਸਪੀਡ ਨਾਲ ਘੋੜਾ ਵਧਾਉਣਾ ਸ਼ੁਰੂ ਕਰਤਾ। ਜਿਹੜੇ ਅੰਗ ਰੱਖਿਅਕ ਨੇ ਉਹਨਾਂ ਨੇ ਵੀ ਤੇਜ਼ੀ ਦੇ ਨਾਲ ਘੋੜਾ ਮਗਰੇ ਮਗਰ ਦੜਾਉਣਾ ਸ਼ੁਰੂ ਕਰਤਾ, ਤੇ ਇੰਜ ਲੱਗਦਾ ਜਿਵੇਂ ਸਤਿਗੁਰੂ ਕਿਸੇ ਸ਼ਿਕਾਰ ਦਾ ਪਿੱਛਾ ਕਰ ਰਹੇ ਨੇ, ਇੰਨੀ ਤੇਜ਼ੀ ਨਾਲ ਘੋੜਾ ਦੌੜਾ ਰਹੇ। ਪਰ ਸਾਰੇ ਬੜੇ ਹੈਰਾਨ ਹੋਏ। ਦੂਰ ਜਾ ਕੇ ਸਤਿਗੁਰਾਂ ਨੇ ਇੱਕ ਝੁੱਗੀ ਦੇ ਬਾਹਰ ਆਪਣੇ ਘੋੜੇ ਨੂੰ ਖੜਾ ਕਰ ਦਿੱਤਾ। ਜਦੋਂ ਝੁੱਗੀ ਦੇ ਬਾਹਰ ਘੋੜੇ ਨੂੰ ਕੀਤਾ ਨਾ ਖੜਿਆ, ਇਹ ਸੀ ਮਾਈ ਤਾਬੋਂ ਦੀ ਝੁੱਗੀ। ਇਹ ਮਾਈ ਤਾਬੋ ਅੰਦਰੋਂ ਪੁਕਾਰਾਂ ਕਰਦੀ ਏ, ਸਤਿਗੁਰੂ ਆਓ ਪ੍ਰਸ਼ਾਦਾ ਰਸਨਾ ਨੂੰ ਲਾਓ, ਕਿਤੇ ਐਸਾ ਨਾ ਹੋਵੇ ਮੇਰਾ ਬੁੱਢੜਾ ਸਰੀਰ ਏ, ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ। ਸਤਿਗੁਰੂ ਆਓ, ਕਿਰਪਾ ਕਰੋ। ਮਹਾਰਾਜ ਹੁਣ ਝੁੱਗੀ ਦੇ ਬਾਹਰ ਖੜੋਤੇ, ਘੋੜੇ ਤੇ ਸਵਾਰ, ਇਹ ਅੰਦਰੋਂ ਆਵਾਜ਼ਾਂ ਮਾਰਦੀ, ਸਤਿਗੁਰੂ ਕਦੋਂ ਆਓਗੇ, ਮੇਰੇ ਪ੍ਰਸ਼ਾਦੇ ਨੂੰ ਕਦੋਂ ਰਸਨਾ ਨੂੰ ਲਾਓਗੇ। ਤੇ ਤਾਈਓ ਹੀ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਨੇ ਆਵਾਜ਼ ਦਿੱਤੀ, ਮਾਂ ਅਸੀਂ ਬਾਹਰ ਖੜੋਤੇ ਆ, ਜਲਦੀ ਨਾਲ ਪ੍ਰਸ਼ਾਦਾ ਲਿਆ, ਸਾਨੂੰ ਭੁੱਖ ਬੜੀ ਲੱਗੀ ਏ। ਸੋਨਿਹਾਰ
ਇਹ ਮਾਈ ਬਾਹਰ ਆਈ ਤੇ ਕੀ ਵੇਖਦੀ ਏ ਧੰਨ ਗੁਰੂ ਹਰਿਰਾਏ ਸਾਹਿਬ, ਉਹ ਜਿਹਦੇ ਅੱਗੇ ਸਾਰਾ ਸੰਸਾਰ ਝੁਕਦਾ, ਰਿੱਧੀਆਂ ਸਿੱਧੀਆਂ ਜਿਹਦੇ ਚਰਨਾਂ ਦੇ ਵਿੱਚ ਨਿਵਾਸ ਕਰਦੀਆਂ ਨੇ, ਰਾਜੇ ਮਹਾਰਾਜੇ ਜਿਹਦੇ ਦਰਸ਼ਨਾਂ ਨੂੰ ਲੋਚਦੇ ਨੇ, ਅੱਜ ਉਹ ਮਾਲਕ, ਅੱਜ ਉਹ ਨਿਰੰਕਾਰ ਦਾਤਾ ਮੇਰੀ ਝੁੱਗੀ ਦੇ ਬਾਹਰ ਖੜੋਤਾ ਹੈ। ਦਰਸ਼ਨ ਦੇਖਤ ਕੀ ਸਦ ਕੀ ਨਾ ਸਦ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਕਹਿ। ਇੱਕ ਟਿਕਟਕੀ ਲਗਾ ਕੇ ਵੇਖੀ ਜਾ ਰਹੀ। ਮਹਾਰਾਜ ਕਹਿੰਦੇ ਮਾਈ ਬੜੀ ਭੁੱਖ ਲੱਗੀ, ਸਾਨੂੰ ਪ੍ਰਸ਼ਾਦਾ ਛਕਾ। ਹੁਣ ਮਹਾਰਾਜ ਘੋੜੇ ਤੇ ਬੈਠੇ, ਇਹ ਥੱਲੇ ਲੱਕ ਵੀ ਇਹਦਾ ਕੁੱਬਾ ਤੇ ਮਹਾਰਾਜ ਨੇ ਆਪ ਝੁੱਕ ਕੇ ਬੜੀ ਸ਼ਰਧਾ ਦੇ ਨਾਲ ਇਸ ਮਾਈ ਦੇ ਹੱਥੋਂ ਪ੍ਰਸ਼ਾਦਾ ਛਕਿਆ। ਇਸ ਮਾਈ ਦੇ ਹੱਥੋਂ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮਾਈ ਦੇ ਹੱਥੋਂ ਪ੍ਰਸ਼ਾਦਾ ਛਕਿਆ, ਇਹਨੂੰ ਨਦਰੋ ਨਦਰੀ ਨਿਹਾਲ ਕੀਤਾ। ਇਹ ਵਾਰ ਨੇ ਬਲਿਹਾਰ ਨੇ ਜਾ ਰਹੀ। ਮਹਾਰਾਜ ਅੱਜ ਤੱਕ ਮੈਂ ਸੁਣਦੀ ਸਾਂ ਤੁਸੀਂ ਗਰੀਬ ਨਵਾਜ, ਪਰ ਅੱਜ ਅੱਖਾਂ ਨਾਲ ਵੀ ਵੇਖ ਲਿਆ। ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਤੇ ਇਹ ਏਡੇ ਪਿਆਰ ਵਾਲੀ, ਏਡੇ ਪਿਆਰ ਵਾਲੀ ਮਹਾਰਾਜ ਪ੍ਰਸ਼ਾਦਾ ਛਕ ਰਹੇ ਤੇ ਨਾਲ ਨਾਲ ਕਹੀ ਜਾਂਦੀ, ਸਤਿਗੁਰੂ ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ। ਉਹ ਜਿਹੜੇ ਸਿੱਖ ਉਹਨਾਂ ਨੂੰ ਗੁੱਸਾ ਚੜ ਗਿਆ, ਇਹ ਕੀ ਉਲਟਾ ਬੋਲੀ ਜਾਂਦੀ। ਕਹਿਣਾ ਚਾਹੀਦਾ ਮੈਂ ਪਾਪੀ ਤੂੰ ਬਖਸ਼ਣਹਾਰ, ਇਹ ਕਹੀ ਜਾਂਦੀ ਤੂੰ ਪਾਪੀ ਮੈਂ ਬਖਸ਼ਣਹਾਰ। ਜਦੋਂ ਸਿੱਖ ਟੋਕਣ ਲੱਗੇ, ਮਹਾਰਾਜ ਕਹਿੰਦੇ ਇਹਨੂੰ ਟੋਕੋ ਨਾ, ਇਹ ਪ੍ਰੇਮ ਵਿੱਚ ਬੋਲਦੀ ਏ, ਭਾਵੇਂ ਜ਼ੁਬਾਨ ਤੋਂ ਉਲਟਾ ਬੋਲ ਰਹੀ ਏ, ਪਰ ਸਾਨੂੰ ਪਤਾ ਇਹ ਕੀ ਕਹਿ ਰਹੀ ਏ। ਇਹਦਾ ਉਲਟਾ ਬੋਲਿਆ ਵੀ ਸਾਨੂੰ ਭਾ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਅਸਲੀਅਤ ਵਿੱਚ ਕਹਿ ਇਹੋ ਹੀ ਰਹੀ ਏ, ਮੈਂ ਪਾਪੀ ਤੂੰ ਬਖਸ਼ਣਹਾਰ, ਪਰ ਬੋਲਣਾ ਦੇ ਵਿੱਚ ਪਿਆਰ ਪਿਆਰ 'ਚ ਇਹ ਆਈ ਜਾ ਰਿਹਾ, ਤੂੰ ਪਾਪੀ ਮੈਂ ਬਖਸ਼ਣਹਾਰ। ਮਹਾਰਾਜ ਕਹਿੰਦੇ ਮੈਨੂੰ ਇਹ ਵੀ ਚੰਗਾ ਲੱਗ ਰਿਹਾ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਬਾਣੇ। ਉਹ ਉੱਪਰਲੀ ਕਿਰਿਆ ਦੁਨੀਆ ਵੇਖਦੀ ਏ, ਪਰ ਅੰਦਰਲੀ ਕਿਰਿਆ ਦਾ ਤੇ ਪਤਾ ਸਤਿਗੁਰੂ ਨੂੰ ਇਹਦਾ ਜੀਵਨ ਕਿੱਥੇ ਖੜੋਤਾ ਹੈ, ਇਹਦੇ ਅੰਦਰ ਕਿਹੜਾ ਪ੍ਰੇਮ ਹੈ, ਅੰਦਰ ਦਾ ਤੇ ਸਹਿਬ ਨੂੰ ਪਤਾ ਹੈ ਜੀ। ਹੁਣ ਮਹਾਰਾਜ ਨੇ ਇਹਨੂੰ ਨਦਰੋ ਨਦਰੀ ਨਿਹਾਲ ਕੀਤਾ। ਜਦੋਂ ਪਰਤੇ ਕੀਰਤਪੁਰ ਸਾਹਿਬ ਤੇ ਹੁਣ ਜਿਹੜੇ ਸਿੱਖਾਂ ਨੇ ਇਹ ਕੌਤਕ ਵੇਖਿਆ ਸੀ, ਉਹ ਪ੍ਰੇਮ ਦੀ ਖੇਡ ਤੋਂ ਅਣਜਾਣ ਸੀ। ਅਗਲਾ ਦਿਨ ਚੜਿਆ ਤੇ ਇਹ ਸੋਚਦੇ ਨੇ ਸਤਿਗੁਰੂ ਜਦੋਂ ਸ਼ਿਕਾਰ ਖੇਡਣ ਜਾਂਦੇ, ਸਤਿਗੁਰਾਂ ਨੂੰ ਭੁੱਖ ਲੱਗ ਜਾਂਦੀ ਹੈ। ਤੇ ਕੀਤਾ ਕੀ, ਸ਼ਿਕਾਰ ਸਤਿਗੁਰੂ ਖੇਡਣ ਗਏ ਤੇ ਪਿਆਰਿਓ ਉਸ ਵੇਲੇ ਨਾ ਮਹਾਰਾਜ ਨੂੰ ਕੀ ਕਹਿੰਦੇ, ਮਹਾਰਾਜ ਆ ਪ੍ਰਸ਼ਾਦਾ ਤੁਸੀਂ ਛਕ ਲਓ। ਤੇ ਮਹਾਰਾਜ ਨੇ ਉਸ ਵੇਲੇ ਨਾ ਥੋੜਾ ਜਿਹਾ ਵੀਰ ਰਸ ਦੇ ਵਿੱਚ ਇੰਨੀ ਗੱਲ ਕਹੀ, ਕਹਿੰਦੇ ਬੇਮਰਿਆਦਾ ਹੋ ਕੇ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ ਹੋ? ਬੇਮਰਿਆਦਾ ਹੋ ਕੇ ਤੁਸੀਂ ਬੇਮਰਿਆਦਾ ਹੋ ਕੇ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ ਹੋ? ਤੁਸੀਂ ਜਾਣਦੇ ਹੋ ਅਸੀਂ ਪੰਗਤ ਵਿੱਚ ਬਹਿ ਕੇ ਮਰਿਆਦਾ ਨਾਲ ਲੰਗਰ ਛਕਦੇ ਆ, ਲੰਗਰ ਛਕਾਉਣ ਤੋਂ ਪਹਿਲੇ ਤੁਸੀਂ ਹੱਥ ਸੁੱਚੇ ਕਰਾਉਂਦੇ ਹੋ, ਇਦਾਂ ਅੱਜ ਬੇਮਰਿਆਦਾ ਨਾਲ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ? ਤੇ ਉਸ ਵੇਲੇ ਕਹਿੰਦੇ ਮਹਾਰਾਜ ਕੱਲ ਤੇ ਤੁਸੀਂ ਸਿੱਧਾ ਹੀ ਘੋੜੇ ਤੇ ਸਵਾਰ ਸੀ ਤੇ ਉਹ ਮਾਈ ਦੇ ਹੱਥੋਂ ਉਦਾਂ ਹੀ ਛਕ ਲਿਆ, ਉਦੋਂ ਦੇ ਹੱਥ ਵੀ ਨਹੀਂ ਸੁੱਚੇ ਕੀਤੇ, ਉਦੋਂ ਕੋਈ ਮਰਿਆਦਾ ਪਿਆਰ 'ਚ ਕਹਿ ਰਹੇ ਮਹਾਰਾਜ ਨੂੰ। ਤੇ ਮਹਾਰਾਜ ਉਸ ਵੇਲੇ ਪਤਾ ਕੀ ਕਹਿੰਦੇ, ਭਾਉ ਭਗਤ ਦੇ ਇਹ ਭੁੱਖੇ ਸਾਹਿਬ ਪਤਾ ਕੀ ਬੋਲੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਮਾਈ ਪਹਿਲੀ ਕਿਰਤ ਕਰਕੇ ਲਿਆਈ ਤੇ ਸਾਡੇ ਨਾਲ ਪ੍ਰੇਮ ਕਰ ਬੈਠੀ, ਤੇ ਅਸੀਂ ਕੱਲ ਉਹਦੇ ਪ੍ਰੇਮ ਦੇ ਬੱਚੇ ਹੋਇਆਂ ਨੇ ਪ੍ਰਸ਼ਾਦਾ ਉਹਦੇ ਕੋਲੋਂ ਛਕਿਆ। ਤੇ ਇਹ ਪ੍ਰੇਮ ਦੀ ਰੀਤ ਅਸੀਂ ਨਹੀਂ ਚਲਾਈ, ਇਹ ਪ੍ਰੇਮ ਦੀ ਰੀਤ ਸਾਡੇ ਗੁਰੂ ਨਾਨਕ ਜੀ ਨੇ ਚਲਾਈ ਹੈ ਹਾਂਜੀ। ਤੇ ਸੱਚ ਜੇ ਪੁੱਛਦੇ ਹੋ ਨਾ, ਪ੍ਰੇਮ ਦੇ ਭੋਜਨ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ, ਕਹਿੰਦੇ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ, ਪ੍ਰੇਮ ਪ੍ਰੀਤ ਮੋਕੋ ਅਤ ਪਿਆਰੀ, ਪ੍ਰੀਤ ਕੀ ਰੀਤ ਕਿਰਿਆ ਨਿਆਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਪ੍ਰੇਮ ਦੀ ਇਹ ਜਿਹੜੀ ਰੀਤ ਹੈ ਨਾ, ਇਹ ਜਿਹੜੀ ਪ੍ਰੇਮ ਦੀ ਕਿਰਿਆ ਹੈ ਨਾ, ਬੜੀ ਨਿਆਰੀ ਹੈ ਤੇ ਇਹੋ ਹੀ ਸਾਨੂੰ ਚੰਗੀ ਲੱਗਦੀ ਹੈ। ਤੁਸੀਂ ਅੱਜ ਸਿਆਣਪ ਕਰਕੇ ਸਾਨੂੰ ਪ੍ਰਸ਼ਾਦਾ ਛਕਾਉਣ ਲੱਗੇ, ਕੱਲ ਪਰ ਭਾਵਨਾ ਦੇ ਨਾਲ ਮਾਈ ਨੇ ਛਕਾਇਆ ਹੈ। ਵੇਖੋ ਪਿਆਰਿਓ,
ਇੱਕ ਮਾਈ, ਗਰੀਬੜੀ ਮਾਈ ਜਿਹਦਾ ਅੱਗੇ ਪਿੱਛੇ ਕੋਈ ਨਹੀਂ, ਭਾਵਨਾ ਦੇ ਨਾਲ ਜਦੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਨੇ ਸਾਰੇ ਨੇਮ ਦੇ ਬੰਧਨ ਤੋੜ ਕੇ ਵੀ ਉਹਦੀ ਮੰਗ ਨੂੰ ਪੂਰਾ ਕੀਤਾ। ਤੇ ਜਦੋਂ ਅਸੀਂ ਅੰਦਰੋਂ ਬੇਨਤੀ ਕਰਾਂਗੇ, ਸਾਡੇ ਤੇ ਕਿਰਪਾ ਕਿਉਂ ਨਹੀਂ ਕਰਨਗੇ? ਆਓ ਬੜੇ ਪਿਆਰ ਦੇ ਵਿੱਚ ਜਿੰਨੇ ਕਿ ਇੱਥੇ ਬੈਠੇ ਹੋ, ਦੇਖੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪ੍ਰੇਮ ਦੇ ਬੱਚੇ ਆ ਗਏ, ਸਾਡੇ ਬੱਜੂ ਮਾਣ ਵਾਲੇ, ਆ ਜਸਪਾਲ ਭੈਣ ਜੀ, ਹੋਰ ਕਿੱਡੀਆਂ ਪਿਆਰੀਆਂ ਪਿਆਰੀਆਂ ਰੂਹਾਂ, ਬਾਹਰੋਂ ਵੀ ਸੰਗਤਾਂ। ਤੇ ਇਹ ਜਿੰਨੇ ਵੀ ਤੁਸੀਂ ਆਏ ਹੋ, ਮਹਾਰਾਜ ਜੀ ਦੀ ਮਿਹਰ ਦੇ ਨਾਲ ਪ੍ਰੇਮ ਦੇ ਬੱਚੇ ਆਏ, ਪ੍ਰੇਮ ਦੇ। ਤੇ ਆਓ ਇੱਕ ਤਰਲਾ ਪਾਈਏ ਗਰੀਬ ਨਿਵਾਜ ਪਾਤਸ਼ਾਹ, ਜਿਵੇਂ ਉਹ ਮਾਈ ਤਾਬੋ ਦੇ ਅੰਦਰ ਪਿਆਰ ਹੈ ਨਾ, ਇੱਕ ਕਿਣਕਾ ਸਾਡੀ ਝੋਲੀ ਵੀ ਪਾ, ਤੇ ਜਿਹੜੀ ਕਿਰਪਾ ਉਹਦੇ ਤੇ ਕੀਤੀ, ਉਹਨਾਂ ਉਹਦੀ ਮੰਗ ਨੂੰ ਪੂਰੀਆਂ ਕੀਤਾ ਹੀ, ਸਾਡੇ ਤੇ ਵੀ ਉਹ ਬਖਸ਼ਿਸ਼ ਕਰਕੇ ਸਾਨੂੰ ਵੀ ਗਲ ਨਾਲ ਲਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1321 ਨੰਬਰ ਅੰਗ ਦੇ ਉੱਤੇ ਦਰਜ, ਹਉ ਤੁਮਰੀ ਕਰੂੰ ਨਿਤ ਆਸ ਪ੍ਰਭ, ਮੋਹੇ ਕਬ ਗਲ ਲਾਵੇਂਗੇ। ਬੜੇ ਪਿਆਰ ਚ ਪਾਇਓ ਤਰਲਾ, ਕੋਈ ਰਸਨਾ ਵਾਂਝੀ ਨਾ ਰਹੇ। कब गल लावेंगे, कब गल लावेंगे, प्रभ मोहे कब गल लावेंगे, गल लावेंगे, अब गल लावेंगे, प्रभ मोहे कब गल लावेंगे। हाँ तुमरी करो नित प्रभ मोहे कब गल लावेंगे। हाँ तुमरी करो नित आस, प्रभ मोहे कब गल लावेंगे। पाओ तरला, कब गल लावेंगे, कब गल लावेंगे, प्रभ मोहे कब गल लावेंगे, कब गल लावेंगे। प्रभ की जय कृपा निधान, हम हर गुण गावेंगे। हाँ तुमरी करो नित आस, कब गल लावेंगे। हाँ तुमरी करो नित आस, प्रभ मोहे कब गल लावेंगे। हाँ तुमरी करो नित आस, प्रभ मोहे कब गल लावेंगे। आओ तरला, कब गल लावेंगे, कब गल लावेंगे, प्रभ मोहे कब गल लावेंगे, कब गल लावेंगे,
गुरु रामदास जी, धन गुरु रामदास जी। प्यार न लखन जी धन बाबा दीप सिंह जी। हम बारक मुग्ध एयान पिता समझावेंगे, सुत खिन खिन पूल बिगार जगत पित पावेंगे। तुमरी करो नित आस प्रभु मोहे कब गल लावेंगे। तुमरी करो नित आस प्रभु मोहे कब गल लावेंगे। पौत्रला कब गल लावेंगे, कब गल लावेंगे प्रभु मोह कब गल लावेंगे, कब गल लावेंगे। धन गुरु रामदास जी, धन गुरु रामदास जी। प्यार न लखन जी धन बाबा दीप सिंह जी। जो हर स्वामी तुम दे हो, सोई हम पावेंगे। मोहे दूजी नाही ठार, जिस पे हम जावेंगे। तुमरी करो नित आस प्रभु मोहे कब गल लावेंगे। तुमरी करो नित आस प्रभु मोहे कब गल लावेंगे। तब गल लावेंगे, कब गल लावेंगे प्रभु मोहे कब गल लावेंगे, कब गल धन गुरु रामदास जी, धन गुरु रामदास जी। सारे आखन जी धन बाबा दीप सिंह जी। दातिया साडे कोणों कण ना वेख, अपना बना बस गल नाल ला लै। जिवें मां अपने बच्चे दे गंदे मंदे कपड़े नहीं वेखदी, तू भी ना वेख। आखो धन गुरु रामदास जी, धन गुरु रामदास जी। जो हर पावे
गल लावेंगे। हाँ तुमरी करो नित आस प्रभ मोहे कब गल लावेंगे। कब गल लावेंगे, कब गल लावेंगे। धन गुरु रामदास कब गल लावेंगे, कब गल हरे आपे होए कृपाले, आप लिव लावेंगे। जन नानक सरन द्वार, हर लाज रखावेंगे। हाँ तुमरी करो नित आस प्रभ वहे कब गल लावेंगे। करो जोतड़ी। हाँ तुमरी करो नित आस प्रभ मोहे कब गल लावेंगे। कब गल लावेंगे, कब गल लावेंगे। प्रभ मोहे कब गल लावेंगे, कब गल लावेंगे। कब गल लावेंगे। कब गल लावेंगे, बहुत तरला। कब गल लावेंगे, कब गल लावेंगे। कब गल लावेंगे। कब गल लावेंगे, कब गल लावेंगे। कब गल लावेंगे, कब गल लावेंगे। कब गल लावेंगे, कब गल लावेंगे, लावेंगे। कब गल लावेंगे, कब गल लावेंगे, लावेंगे। कब गल लावेंगे, जी कब गल लावेंगे, लावेंगे।
हार गजर वस्त्र अभर कीने उडीनी 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 कब कर आवेरी कब कर आवेरी कब कर आवेरी तन गुरु रामदास जी तन गुरु रामदास जी तन गुरु रामदास जी तन गुरु रामदास जी सरन सुहागन सरन सुहागन बाबा दीप सिंह जी बाबा दीप सिंह जी बाबा दीप सिंह जी बाबा दीप सिंह जी सरन सुहागन चरण सीस तारे लालन मोहे मिलावा कब कर आवेरी कर आवेरी कब कर आवेरी कब कर आवेरी मोहन कर आवो करो जो दरिया मान करो अभिमान बोलो भूल चूक तेरी प्रचिरिया कब कर आवेरी आवो सजना हां देखा दर्शन तेरा राम कर अपने खड़ी तका मैं मन चाह कनेरा राम मन चाह कनेरा सुन प्रभ मेरा मैं तेरा परवासा दर्शन देख पहले केवल जन्म मरण दुख नासा सगली जोत जाता तू सोई मिलिया पाए सुभाए और नानक साजन का भुल जाइए साज मिले कर आए कब कर आवेरी कब कर आवेरी कब कर आवेरी कब कर आवेरी जी बाबा दीप सिंह जी बाबा दीप सिंह जी तन गुरु रामदास जी तन गुरु रामदास जी जी बाबा दीप सिंह जी बाबा दीप सिंह जी जी तन गुरु रामदास जी तन गुरु रामदास जी कब गाल लावेंगे कब गल लावेंगे प्रभु मोहे कब गल लावेंगे कब गल
ਸਾਰੇ ਹੋਰ ਜੀ ਸਭ ਦੀ ਆਵਾਜ਼ ਆਵੇ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਕਬ ਗਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ ਇਹ ਸਾਡਾ ਪਾਇਆ ਹੋਇਆ ਤਰਲਾ ਆਪਣੇ ਦਰ ਕਬੂਲ ਕਰਨ। ਕੀਰਤਨ ਦੀ ਹੁਣ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।